ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਤੋਂ। ਕਹਿੰਦੇ ਪੰਜ ਪਾਣੀਆਂ ਦੇ ਕਰਕੇ ਪੰਜਾਬ ਦਾ ਨਾਂ ਪਿਆ ਸੀ ਪੰਜ ਆਬ ਤੇ ਉਸ ਤੋਂ ਬਾਅਦ ਬਣਿਆ ਪੰਜਾਬ। ਵੰਡ ਹੋਈ ਤੇ ਅੱਧਾ ਹੀ ਰਹਿ ਗਿਆ, ਪੰਜਾਬ ਵੀ ਤੇ ਪਾਣੀ ਵੀ। ਪਰ ਉਸ ਤੋਂ ਬਾਅਦ ਨਾ ਵੰਡਾਂ ਰੁਕੀਆਂ ਤੇ ਨਾ ਪਾਣੀ ਦੀ ਲੁੱਟ ਰੁਕੀ। ਸ਼ਰਮਾ ਜੀ, ਕੇਂਦਰ ਦੀ ਕਹਿੰਦੇ ਆ ਗਈ ਚਿੱਠੀ ਵੀ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹੁਣ ਵੱਜੂਗਾ ਨੱਕਾ। ਕੀ ਇਹ ਗੱਲ ਸਹੀ ਹੈ? ਜੀ ਪਿਛਲੇ ਦਿਨਾਂ ਤੋਂ ਕੁਝ ਤੱਥ ਸਾਹਮਣੇ ਆ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਪਾਣੀ ਆਉਣ ਤੋਂ ਰੋਕਣ ਦੀ ਕਵਾਇਦ ਚੱਲ ਰਹੀ ਆ ਜੀ। ਬੇਸ਼ੱਕ ਅਜਿਹੀਆਂ ਕਣਸੂਆਂ ਉਸ ਸਮੇਂ ਵੀ ਮਿਲੀਆਂ ਸੀਗੀਆਂ ਜਦੋਂ ਬਕਾਇਦਾ ਤੌਰ ਤੇ ਹਿਮਾਚਲ ਨੇ ਸਾਡੇ ਇੱਕ ਬਿਜਲੀ ਪ੍ਰੋਜੈਕਟ ਦੇ ਜਿਹਦੇ 99 ਸਾਲ ਪੂਰੇ ਹੋਣ ਨੇ ਉਹਦੀ ਲੀਜ਼ ਵਧਾਉਣ ਤੋਂ ਇਨਕਾਰੀ ਵਾਲੇ ਪੱਖ ਸਾਹਮਣੇ ਆਉਣ ਲੱਗੇ ਸੀਗੇ। ਪਰ ਇਹ ਸਭ ਦੇ ਦਰਮਿਆਨ ਹਮੇਸ਼ਾ ਰਾਜਸਥਾਨ ਵਾਲੇ ਪਾਸੇ ਜਾਂ ਦਿੱਲੀ ਨੂੰ ਜਾਂਦਾ ਪਾਣੀ ਜਾਂ ਹਰਿਆਣੇ ਵਾਲੇ ਮਸਲੇ ਤੇ ਇੱਕ ਵੱਖਰੀ ਤਰ੍ਹਾਂ ਦੀ ਸਿਆਸਤ ਹੁੰਦੀ ਰਹੀ ਆ। ਖਾਸ ਕਰਕੇ ਰਾਜਸਥਾਨ ਦੇ ਮਸਲੇ 'ਚ ਤਾਂ ਇਹ ਵੀ ਹੈ ਕਿ ਜਦੋਂ ਰਾਜੇ ਮਹਾਰਾਜਿਆਂ ਦਾ ਦੌਰ ਸੀ ਤਦ ਰਾਜਸਥਾਨ ਵਾਲਾ ਰਾਜਾ ਬਕਾਇਦਾ ਇਸ ਪਾਣੀ ਦੀ ਅਦਾਇਗੀ ਕਰਦਾ ਸੀ ਤੇ ਉਸ ਤੋਂ ਬਾਅਦ ਅਦਾਇਗੀ ਬੰਦ ਕਿਉਂ ਹੋ ਗਈ? ਹਾਂਜੀ, ਹੁਣ ਉਹ ਅਦਾਇਗੀ ਕਿਉਂ ਨਹੀਂ ਹੁੰਦੀ? ਤੇ ਜੇ ਦਿੱਲੀ ਨੂੰ ਪਾਣੀ ਚਾਹੀਦਾ ਤਾਂ ਉਹ ਪਾਣੀ ਲਵੇ। ਹਰਿਆਣੇ ਨਾਲ ਸਾਡਾ ਰੇੜਕਾ ਹੋਰ ਤਰ੍ਹਾਂ ਦਾ ਹੋ ਸਕਦਾ ਕਿ ਕੀ ਪਾਣੀ ਦੀ ਵੰਡ ਹੋਣੀ ਚਾਹੀਦੀ ਸੀ ਜਾਂ ਨਹੀਂ, ਕੀ ਹਰਿਆਣੇ ਦਾ ਹੱਕ ਹੈ ਜਾਂ ਨਹੀਂ। ਜੇ ਸਾਡੇ ਦਰਿਆਵਾਂ ਤੇ ਉਹਦਾ ਹੱਕ ਹੈ ਤਾਂ ਫਿਰ ਸਾਡਾ ਜਮਨਾ ਤੇ ਹੱਕ ਕਿੱਥੇ ਹੈ? ਤੇ ਇਸ ਲਈ ਉਹ ਇੱਕ ਵੱਖਰਾ ਪਹਿਲੂ, ਕਿਉਂਕਿ ਹਰਿਆਣਾ ਵਿੱਚੋਂ ਨਿਕਲਿਆ। ਪਰ ਇੱਕ ਦਰਿਆਈ ਜਿਹੜਾ ਸਾਡਾ ਸੰਵਿਧਾਨ ਕਹਿੰਦਾ ਹੈ, ਸਾਡਾ ਉਹਦਾ ਨਿਯਮ ਕਹਿੰਦਾ, ਉਹ ਕਹਿੰਦਾ ਕਿ ਜਿੱਥੋਂ ਦਰਿਆ ਵਗਦੇ ਨੇ ਉੱਥੋਂ ਦੇ ਉਹ ਲੋਕ ਮਾਲਕ ਨੇ। ਸੋ ਪੰਜਾਬ ਦੀ ਧਰਤੀ ਤੇ ਦਰਿਆ ਜਿਹੜੇ ਆਪਣੇ ਆਪ ਆਉਂਦੇ ਨੇ ਉਹ ਜੰਮੂ ਕਸ਼ਮੀਰ ਦੀ ਘਾਟੀ ਤੋਂ ਜਾਂ ਲੇਹ ਲਦਾਖ ਤੋਂ ਜਾਂ ਫਿਰ ਹਿਮਾਚਲ ਤੋਂ ਉਤਰ ਕੇ ਆਉਂਦੇ ਨੇ। ਸੋ ਇਸ ਤਰ੍ਹਾਂ ਉਹ ਪੰਜਾਬ ਵਾਪਰਦੇ ਨੇ ਤੇ ਜਿੱਥੋਂ ਲੰਘਦੇ ਨੇ ਉੱਥੇ ਜਿਹਨੇ ਵਰਤਣਾ ਉਹ ਪਾਣੀ ਵਰਤ ਲੈਂਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹਿਮਾਚਲ ਕਹੇ ਕਿ ਹੁਣ ਅਸੀਂ ਜੀ ਇਹ ਪਾਣੀ ਨੂੰ ਜਿਹੜਾ ਜਾ ਰਿਹਾ ਉਹਨੂੰ ਜਾਂਦੇ ਨੂੰ ਅਸੀਂ ਰੋਕ ਲਈਏ। ਪਰ ਜਿਹੀ ਹੁਣ ਦੀਆਂ ਕਵਾਇਦਾਂ ਪਿਛਲੇ ਦਿਨੀ ਉਸ ਸਮੇਂ ਚਰਚਾ ਚ ਆਈਆਂ ਜਦੋਂ ਇਹ ਗੱਲ ਉੱਪਰ ਕੇ ਆਈ ਕਿ ਜੀ ਇੱਧਰ ਹਰਿਆਣੇ ਦੇ ਵਿੱਚ ਨਦੀ ਲੱਭੀ ਜਾ ਰਹੀ ਹੈ ਜੀ ਸਰਸਵਤੀ, ਉਹਦੀ ਖੁਦਾਈ ਹੋ ਜਾਣੀ ਹੈ ਜੀ ਤੇ ਉਹਦੇ ਵਿੱਚ ਫਿਰ ਘੱਗਰ ਨਾਲ ਜੋੜਨਾ ਜੀ ਤੇ ਘੱਗਰ ਨੂੰ ਸਤਲੁਜ ਨਾਲ ਜੋੜਨਾ ਜੀ। ਤੇ ਫਿਰ ਕਹਿੰਦੇ ਇਹਦੀ ਤਿਆਰੀ ਹੋ ਗਈ ਕਿ ਨਾਲਾਗੜ੍ਹ ਪੰਜੋਰ ਤੋਂ ਲਿਆ ਕੇ ਸਿੱਧਾ ਸਤਲੁਜ ਨੂੰ ਇੱਧਰ ਹਰਿਆਣੇ 'ਚ ਸਿੱਟ ਲਓ, ਪੰਜਾਬ ਜਾਣੇ ਨਾ ਦਿਓ। ਇਹਦੀਆਂ ਚਰਚਾਵਾਂ ਬਾਹਰ ਆਈਆਂ, ਇਹਦੀਆਂ ਰਿਪੋਰਟਾਂ ਬਾਹਰ ਆਈਆਂ, ਕੁਝ ਕਿਤਾਬਾਂ ਬੋਲਦੀਆਂ ਨੇ, ਕੁਝ ਅਖਬਾਰਾਂ ਬੋਲਦੀਆਂ ਨੇ, ਕੁਝ ਤੱਥ ਬੋਲਦੇ ਨੇ ਜੀ। ਤੇ ਇਸ ਨੂੰ ਲੈ ਕੇ ਖੂਬ ਪੰਜਾਬ ਦੇ ਵਿੱਚ ਚਰਚਾ ਵੀ ਛਿੜੀ ਜਦੋਂ ਮੈਂ ਇਹ ਤੱਥ ਉਹਨਾਂ ਹਵਾਲਿਆਂ ਨਾਲ ਸਾਹਮਣੇ ਰੱਖੇ। ਪਰ ਅੱਜ ਅਜੀਤ ਅਖਬਾਰ ਦੇ ਪਹਿਲੇ ਪੰਨੇ ਤੇ ਇੱਕ ਖਬਰ ਛਪੀ ਤੇ ਉਹ ਖਬਰ ਉਸ ਗੱਲ ਦੀ ਹੁਣ ਪੁਸ਼ਟੀ ਕਰ ਰਹੀ ਹੈ ਕਿ ਮਾਮਲਾ ਉਧਰ ਨੂੰ ਵੱਧ ਗਿਆ। ਇਹ ਖਬਰ ਕਹਿ ਰਹੀ ਆ ਕਿ ਕੇਂਦਰ ਨੇ ਬਕਾਇਦਾ ਚਿੱਠੀ ਭੇਜਤੀ ਕਿ ਭਾਈ ਹਿਮਾਚਲ ਪ੍ਰਦੇਸ਼ ਨੂੰ ਜੇ ਵਾਧੂ ਪਾਣੀ ਦੀ ਲੋੜ ਹੈ, ਹੁਣ BBMB ਤੋਂ ਉਹਨੂੰ NOC ਲੈਣ ਦੀ ਲੋੜ ਨਹੀਂ, ਉਹਨੂੰ ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ ਮੈਂਬਰਾਂ ਤੋਂ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ। ਉਹ ਸਿੱਧੀ ਆਪਣੀ ਮਰਜ਼ੀ ਨਾਲ ਪਾਣੀ ਚਾਹੇ ਚੱਕ ਲਿਆ ਕਰੇ। ਤੇ ਇਹਦਾ ਅਸਰ ਸਿੱਧਾ ਹੈ ਕਿ ਪੰਜਾਬ ਆਉਂਦਾ ਪਾਣੀ ਘਟ ਜਾਣਾ ਜੀ। ਉਹ ਬਾਅਦ ਚੋਂ ਕਿਹਨੂੰ ਦੇਣਾ ਇਹ ਵੱਖਰਾ ਸਵਾਲ ਹੈ। ਫਿਲਹਾਲ ਬਕਾਇਦਾ ਤੌਰ ਤੇ ਪਹਿਲੇ ਪੰਨੇ ਤੇ ਮਨਜੋਤ ਸਿੰਘ ਜੋਤ ਦੇ ਨਾਂ ਦੇ ਉੱਤੇ ਅਜੀਤ ਅਖਬਾਰ ਦੇ ਫਰੰਟ ਪੰਨੇ ਦੇ ਉੱਤੇ ਬਾਟਮ ਤੇ ਇੱਕ ਸਟੋਰੀ ਹੈ ਕਿ ਪੰਜਾਬ ਦਾ ਦਰਿਆਈ ਪਾਣੀਆਂ ਚੋਂ ਘਟੇਗਾ ਹਿੱਸਾ। ਹੁਣ ਹਿਮਾਚਲ ਨੂੰ ਪਾਣੀ ਵਰਤਣ ਲਈ ਨਹੀਂ ਲੈਣੀ ਪਵੇਗੀ NOC, ਕੇਂਦਰ ਸਰਕਾਰ ਵੱਲੋਂ ਪੱਤਰ ਜਾਰੀ ਜੀ। ਤੇ ਇਸ ਲਈ ਮੈਂ ਇਸ ਖਬਰ ਦੇ ਹਵਾਲੇ ਨਾਲ ਹੁਣ ਉਹੀ ਗੱਲ ਕਰ ਰਿਹਾ ਕਿ ਜਿਹੜਾ ਅਸੀਂ ਖਾਲਸਾ ਹਫ਼ਤਾ ਪਹਿਲਾਂ ਪ੍ਰਗਟਾਇਆ, ਜਿਹਦੀ ਚਰਚਾ ਪਿਛਲੇ 2021 ਤੋਂ ਲਗਭਗ ਚੱਲ ਰਹੀ ਸੀ ਕਿ ਇਸ ਦੀ ਵਿਉਂਤਬੰਦੀ ਹੋ ਰਹੀ ਆ ਕਿ ਪੰਜਾਬ ਦੇ ਪਾਣੀ, ਪੰਜਾਬ ਨੂੰ ਆਉਂਦੇ ਦਰਿਆਵਾਂ ਦੇ ਰਾਹ ਹੀ ਮੋੜ ਦਿਓ ਜੀ, ਜਦੋਂ ਕਿ ਇਹ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ। ਦਰਿਆ ਦਾ ਵਹਿਣ ਤੁਸੀਂ ਬਦਲ ਨਹੀਂ ਸਕਦੇ। ਉਹ ਜਿੱਥੋਂ ਲੰਘਦਾ ਉੱਥੋਂ ਦੇ ਉਹ ਲੋਕ ਮਾਲਕ ਨੇ, ਜਿਹੜੇ ਸੂਬੇ ਚੋਂ ਜਾਂਦਾ ਹੀ ਨਹੀਂ ਉਹ ਸੂਬਾ ਦਾ ਮਾਲਕ ਕਿਵੇਂ ਆ? ਪਰ ਹੁਣ ਅਗਲੇ ਕਹਿੰਦੇ ਕਿ ਅਸੀਂ ਆਪਣੇ ਨੱਕਾ ਲਾ ਕੇ ਰੋਕ ਲਾਂਗੇ, ਇਹ ਵੀ ਗੈਰ ਕਾਨੂੰਨੀ ਹੈ ਜੀ। ਸੋ ਇਸ ਲਈ ਹੁਣ ਉਹ ਕਹਿੰਦੇ ਜੀ ਪਾਣੀ ਵਾਧੂ ਚੱਕਣਾ ਹੋਵੇ ਤਾਂ ਹਿਮਾਚਲ ਨੂੰ ਜੇ ਵਾਧੂ ਪਾਣੀ ਦੀ ਲੋੜ ਹੈ, ਅੱਗੇ ਉਹ BBMB ਤੋਂ ਮਨਜ਼ੂਰੀ ਲੈਂਦਾ ਸੀ, NOC ਲੈਂਦਾ ਸੀ ਸਾਰੇ ਮੈਂਬਰਾਂ ਤੋਂ, ਫਿਰ ਉਹਨੂੰ ਆਪਣੀ ਲੋੜ ਅਨੁਸਾਰ ਉਹ ਪਾਣੀ ਪੂਰਾ ਕਰਨਾ। ਪਰ ਹੁਣ ਉਹ ਕਹਿੰਦਾ NOC ਦੀ ਲੋੜ ਹੀ ਨਹੀਂ, ਸਿੱਧਾ ਹੀ ਚੱਕੋ। ਔਰ ਕੇਂਦਰ ਚਿੱਠੀ ਭੇਜ ਰਿਹਾ। ਇੱਥੋਂ ਸਮਝਣ ਦੀ ਲੋੜ ਹੈ ਕਿ ਜਿਹੜੀ ਗੱਲ ਅਸੀਂ ਕਰ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਸਰਕਾਰ ਨੂੰ ਲਾਂਭੇ ਰੱਖ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਖੱਟਰ ਤੇ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਵਿਚਾਲੇ ਇੱਕ ਗੰਢ ਧੁੱਪ ਹੋ ਗਈ, ਇੱਕ ਬੈਠਕ ਹੋ ਚੁੱਕੀ ਹੈ ਪਿਛਲੇ ਦਿਨਾਂ 'ਚ, ਪਿਛਲੇ ਮਹੀਨੇ 'ਚ, ਤੇ ਉਹ ਤੋਂ ਬਾਅਦ ਹੁਣ ਆਹ ਰੂਪ ਰੰਗ ਸਾਹਮਣੇ ਆਉਣ ਲੱਗਿਆ। ਇਹਦਾ ਮਤਲਬ ਇਹ ਕੋਈ ਮਸਲਾ ਨਹੀਂਗਾ ਕਿ ਸਰਕਾਰ ਹਿਮਾਚਲ 'ਚ ਕਿਹਦੀ ਆ, ਹਰਿਆਣੇ 'ਚ ਕਿਹਦੀ ਆ। ਕੇਂਦਰ ਇਸ ਖੇਡ ਤੇ ਖੇਡ ਰਿਹਾ ਕਿ ਭਾਈ ਤੁਸੀਂ ਵੀ ਨੈਸ਼ਨਲ ਪਾਰਟੀ ਹੋ, ਅਸੀਂ ਵੀ ਨੈਸ਼ਨਲ ਪਾਰਟੀ ਆ, ਆਪਾਂ ਬਾਅਦ ਚੋਂ ਬਾਕੀ ਥਾਂ ਦਾ ਪਾਣੀ ਵੇਚਣਾ ਹੀ ਆ। ਸੋ ਇਸ ਲਈ ਉਹ ਪਾਣੀ ਇਹਨਾਂ ਨੇ ਸਿਆਸੀ ਵੋਟਾਂ ਦੇ ਰੂਪ 'ਚ ਵੇਚਣਾ ਕਿ ਭਾਈ ਅਗਲੀ ਵਾਰ ਸਾਨੂੰ ਵੋਟਾਂ ਪਾ ਦਿਓ। ਇਹ ਪਾਣੀ ਨੂੰ ਅਰਬ ਸਾਗਰ ਤੱਕ ਲਿਜਾਣ ਦੀ ਗੱਲ ਹੋ ਰਹੀ ਹੈ ਕਿ ਗੁਜਰਾਤ, ਕੱਛ ਦੇ ਅਰਬ ਸਾਗਰ ਤੱਕ ਜੋੜਨਾ, ਤਾਂ ਕਿ 2024 'ਚ ਪ੍ਰਚਾਰ ਸਕੀਏ ਕਿ ਦੇਖੋ ਜੀ ਪਾਣੀ ਲੈ ਕੇ ਆ ਰਹੇ ਆ ਤੁਹਾਡਾ,
ਤੁਹਾਡੇ ਲਈ ਹੁਣ ਮਿੱਠਾ ਪਾਣੀ ਆਊਗਾ ਜੀ, ਪੀਣਯੋਗ ਪਾਣੀ ਆਊਗਾ ਜੀ, ਦਰਿਆਈ ਪਾਣੀ ਦੀ ਪੀ ਨਹੀਂ ਸਕਦੇ। ਸੋ ਜੀ ਕੀ ਉਹੀ ਕਵਾਇਦ ਹੈ ਇਹ? ਮੈਂ ਹੂੰ ਹੁਣ ਇਸੇ ਖਬਰ ਦੇ ਹਵਾਲੇ ਨਾਲ ਅੱਜ ਦੀ ਗੱਲ ਰੱਖਦਾ। ਕਹਿੰਦੇ ਜੀ ਪੰਜਾਬ ਦਾ ਦਰਿਆਈ ਪਾਣੀਆਂ ਚੋਂ ਹਿੱਸਾ ਘਟਣ ਦੀ ਸੰਭਾਵਨਾ ਬਣ ਗਈ ਆ। ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਹਿਮਾਚਲ ਪ੍ਰਦੇਸ਼ ਨੂੰ ਪਾਣੀ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ BBMB ਤੋਂ NOC ਲੈਣ ਦੀ ਲੋੜ ਨਹੀਂ ਹੋਵੇਗੀ। ਹੂੰ ਡਿਪਟੀ ਡਾਇਰੈਕਟਰ ਮਿਨਿਸਟਰ ਆਫ ਪਾਵਰ ਭਾਰਤ ਸਰਕਾਰ ਵੱਲੋਂ ਚੇਅਰਮੈਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ 15 ਮਈ 2023 ਨੂੰ ਇੱਕ ਪੱਤਰ ਲਿਖਿਆ ਗਿਆ। ਹੂੰ ਕੇਂਦਰ ਦੇ ਪਾਵਰ ਵਿਭਾਗ ਵੱਲੋਂ, ਭਾਰਤ ਸਰਕਾਰ ਦੇ ਪਾਵਰ ਵਿਭਾਗ ਵੱਲੋਂ ਬਕਾਇਦਾ ਤੌਰ ਤੇ ਭਾਖੜਾ ਬਿਆਸ ਬੋਰਡ ਨੂੰ ਚਿੱਠੀ ਲਿਖ ਦਿੱਤੀ ਗਈ ਆ। 15 ਮਈ ਨੂੰ ਇਹ ਚਿੱਠੀ ਲਿਖੀ ਗਈ ਆ, ਜਿਸ ਅਨੁਸਾਰ ਭਾਰਤ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਜੀ ਕਿ ਹਿਮਾਚਲ ਪ੍ਰਦੇਸ਼ ਵੱਲੋਂ ਸਮੇਂ-ਸਮੇਂ ਪਾਣੀ ਦੀ ਲੋੜ ਲਈ BBMB ਕੋਲੋਂ ਮੰਗੀ ਜਾਂਦੀ NOC ਇਤਰਾਜ਼ਹੀਨਤਾ ਦਾ ਸੱਚ, ਮਤਲਬ ਕਿ ਸਾਨੂੰ ਕੋਈ ਇਤਰਾਜ਼ ਨਹੀਂਗਾ, NOC ਜੇ ਲੈਣੀ ਹੋਵੇ ਦੀ ਲੋੜ ਖਤਮ ਕਰ ਦਿੱਤੀ ਗਈ ਆ। ਠੀਕ ਹੈ। ਹੁਣ ਕੋਈ ਪੁੱਛਣ ਦੀ ਲੋੜ ਨਹੀਂ, ਕੋਈ ਦੱਸਣ ਦੀ ਲੋੜ ਨਹੀਂ, ਕੋਈ ਮਨਜ਼ੂਰੀ ਦੀ ਲੋੜ ਨਹੀਂ। ਬੇਸ਼ੱਕ ਪਹਿਲਾਂ ਵੀ ਜੇ ਪੰਜਾਬ ਵਿਰੋਧ ਪ੍ਰਗਟਾਵੇ ਵੀ ਤਾਂ ਵੀ ਅਗਲੇ ਰਾਜਸਥਾਨ ਤੇ ਹਰਿਆਣੇ ਦੇ ਮੈਂਬਰਾਂ ਰਾਹੀਂ ਬਹੁਮਤ ਲੈ ਜਾਂਦੇ ਹੋਣੇ। ਪਰ ਹੁਣ ਅਗਲੇ ਕਹਿੰਦੇ ਇਹ ਵੀ ਲੋੜ ਕਿਉਂ ਆਈ ਹੈ ਤੁਹਾਡੀ ਕਚਹਿਰੀ 'ਚ, ਅਸੀਂ ਤਾਂ ਆਪੇ ਕਰ ਲਾਂਗੇ ਡਾਇਰੈਕਟ ਜੀ। ਸੋ ਖਤਮ ਕਰ ਦਿੱਤੀ ਗਈ ਹੈ, ਬਸ਼ਰਤੇ ਕਿ ਹਿਮਾਚਲ ਪ੍ਰਦੇਸ਼ ਵੱਲੋਂ BBMB ਪ੍ਰੋਜੈਕਟ ਤੋਂ ਚੁੱਕਿਆ ਜਾ ਰਿਹਾ ਪਾਣੀ ਦੀ ਕੁੱਲ ਪਾਣੀ ਦੇ 7.19% ਤੋਂ ਘੱਟ ਹੋਵੇ ਜੀ। BBMB ਵੱਲੋਂ ਕੇਵਲ ਤਕਨੀਕੀ ਪੱਖ ਤੋਂ ਹੀ ਆਪਣੀ ਲੋੜ ਟਿੱਪਣੀ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਦਿੱਤੀ ਜਾਣੀ ਹੈ। ਉਹ ਵੀ 60 ਦਿਨਾਂ ਦੇ ਅੰਦਰ ਅੰਦਰ। ਜੇ ਲੋੜ ਮਹਿਸੂਸ ਹੋਵੇ ਤਾਂ BBMB ਉਹਦੇ ਪਰ ਟਿੱਪਣੀ ਕਰ ਸਕਦਾ, ਕੋਈ ਸਵਾਲ ਕਰ ਸਕਦਾ, ਉਹ ਵੀ 60 ਦਿਨਾਂ ਦੇ ਅੰਦਰ, ਨਹੀਂ ਅਗਲੇ ਬਰਤਨ ਪਾਣੀ ਤੇ ਗੱਲ ਖਤਮ ਜੀ। ਇਹ ਪੱਤਰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਦੀ ਮਨਜ਼ੂਰੀ ਉਪਰੰਤ ਜਾਰੀ ਕੀਤਾ ਗਿਆ। ਠੀਕ ਹੈ, ਮੰਤਰੀ ਦੀ ਮਨਜ਼ੂਰੀ ਹੈ ਬਕਾਇਦਾ। ਹਿਮਾਚਲ ਪ੍ਰਦੇਸ਼ ਪਹਿਲਾਂ ਵੀ ਭਾਖੜਾ, ਨੰਗਲ ਅਤੇ ਬਿਆਸ ਪ੍ਰੋਜੈਕਟ ਤੋਂ ਪੈਦਾ ਹੋ ਰਹੀ ਬਿਜਲੀ ਦਾ 7.19% ਹਿੱਸਾ ਸਰਵਉੱਚ ਅਦਾਲਤ ਰਾਹੀਂ ਲੈ ਚੁੱਕਾ ਹੈ, ਕਿਉਂਕਿ ਹੁਣ ਤੱਕ ਪਾਣੀਆਂ ਸੰਬੰਧੀ ਹੋਏ ਕਿਸੇ ਸਮਝੌਤੇ ਆਦਿ ਵਿੱਚ ਹਿਮਾਚਲ ਪ੍ਰਦੇਸ਼ ਨੂੰ ਬਿਜਲੀ ਅਤੇ ਪਾਣੀ ਦਾ ਕੋਈ ਹਿੱਸਾ ਦਾ ਹਵਾਲਾ ਨਹੀਂ ਸੀਗਾ। ਸੋ ਇਸ ਹਵਾਲੇ ਨਾਲ ਕਹਿੰਦੇ ਜੀ ਉਹ ਪਹਿਲਾਂ ਬਿਜਲੀ ਲੈ ਗਿਆ, ਹੁਣ ਪਾਣੀ ਲੈ ਗਿਆ, ਤੇ ਸਾਡਾ ਇੱਕ ਜਿਹੜਾ 99 ਸਾਲਾ ਪ੍ਰੋਜੈਕਟ ਉੱਥੇ ਖਤਮ ਹੋ ਰਿਹਾ, ਉਹਦੀ ਉਹ ਮਿਆਦ ਅੱਗੇ ਵਧਾਉਣ ਲਈ ਤਿਆਰ ਨਹੀਂ। ਇੱਧਰ ਖਬਰਾਂ ਇਹ ਆ ਰਹੀਆਂ ਕਿ ਸਰਸਵਤੀ ਨਦੀ ਨੂੰ ਦੁਬਾਰਾ ਪੈਦਾ ਕਰਨ ਦੇ ਚੱਕਰ 'ਚ ਸਤਲੁਜ ਨੂੰ ਮੋੜਨ ਨੂੰ ਤਿਆਰ ਨੇ। ਸੋ ਇਸ ਲਈ ਪੰਜਾਬ ਆਉਂਦੇ ਦਰਿਆ ਕੀ ਹੁਣ ਸੁੱਕੇ ਆਉਣਗੇ, ਖਾਲੀ ਆਉਣਗੇ, ਜਾਂ ਉਹਨਾਂ 'ਚ ਘੱਟ ਪਾਣੀ ਆਊਗਾ, ਜਾਂ ਨੱਕੇ ਲੱਗਣਗੇ, ਇਹ ਇੱਕ ਨਵੀਂ ਫਿਕਰਮੰਦੀ ਇਸ ਚਿੱਠੀ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਸੋ ਜਿਹੜੇ ਖਦਸ਼ੇ ਆਉਂਦੇ ਪਿਛਲੇ ਦਿਨਾਂ 'ਚ ਪ੍ਰਗਟਾਏ ਜਾ ਰਹੇ ਸੀ, ਉਸ ਖਦਸ਼ਿਆਂ ਨੂੰ ਕੇਂਦਰ ਸਰਕਾਰ ਹਕੀਕਤ 'ਚ ਬਦਲਣ ਜਾ ਰਿਹਾ। ਪੰਜਾਬ ਦੇ ਦਰਿਆਵਾਂ 'ਚੋਂ ਪਾਣੀ ਖੋਹਣ ਦੀ ਤਿਆਰੀ ਹੈ, ਪੰਜਾਬ ਦੇ ਦਰਿਆ ਪੰਜਾਬ ਦੇ ਵਿੱਚੋਂ ਵਗਣ ਤੋਂ ਰੋਕਣ ਦੀ ਤਿਆਰੀ ਹੈ। ਸੋ ਇਹ ਕਿੱਥੇ ਲੈ ਕੇ ਜਾਣੇ ਨੇ ਪਾਣੀ, ਕੀ ਇਹ ਸੱਚਮੁੱਚ ਉਸੇ ਕਹਾਣੀ ਨੂੰ ਸੱਚ ਦਿਖਾਉਣਗੇ ਕਿ ਬਾਇਆ ਹਰਿਆਣਾ ਜਾਂ ਹਰਿਆਣਾ ਦੀ ਆੜ 'ਚ ਇਹ ਪਾਣੀ ਅਸੀਂ ਗੁਜਰਾਤ ਤੱਕ ਲੈ ਕੇ ਜਾਣਾ, ਕੀ ਉਹੀ ਕਹਾਣੀ ਹੈ? ਜੀ ਜੀ ਬਿਲਕੁਲ, ਲੱਗਦੀ ਤਾਂ ਉਹੀ ਕਹਾਣੀ ਹੈ ਸ਼ਰਮਾ ਜੀ। ਤੇ ਪਰ ਇਹ ਪੰਜਾਬ ਦੇ ਹੱਕ ਹਕੂਕ ਦੇ ਨਾਲ ਡੱਕ, ਪੰਜਾਬ ਦੇ ਧਰਤੀ ਦੇ ਨਾਲ, ਉਸ ਜ਼ਮੀਨ ਦੇ ਨਾਲ ਇਹ ਧਰੋ ਹੈ। ਜੇ ਇਸ ਤਰ੍ਹਾਂ ਦਾ ਹੁੰਦਾ, ਪੰਜਾਬ ਦੀਆਂ ਸਾਰੀਆਂ ਧਿਰਾਂ ਜਿਹੜੀਆਂ ਕਿ ਇੱਕ ਦੂਜੇ ਦੇ ਵਿਆਹਾਂ ਦੇ ਵਿੱਚ ਮਸ਼ਰੂਫ ਨੇ, ਇੱਕ ਦੂਜੇ ਦੇ ਵਿਆਹ, ਇੱਕ ਦੂਜੇ ਦੇ ਪਿਓ ਦਾਦੇ ਦੇ ਮਾਂ ਪਿਓ ਦੇ ਵਿਆਹਾਂ ਨੂੰ ਕੱਢ ਕੇ ਲਿਆਉਣ ਦੇ ਵਿੱਚ ਮਸ਼ਰੂਫ ਨੇ, ਨਿੱਜੀ ਹਮਲੇ ਕਰਨ ਦੇ ਵਿੱਚ ਮਸ਼ਰੂਫ ਨੇ, ਉਹਨਾਂ ਨੂੰ ਸਾਰਿਆਂ ਨੂੰ ਇੱਕ ਜੱਫੀ ਜੇ ਕਿਸੇ ਵਿਅਕਤੀ ਵਿਸ਼ੇਸ਼ ਲਈ ਪੈ ਸਕਦੀ ਹੈ ਤੇ ਪੰਜਾਬ ਲਈ ਕਿਉਂ ਨਹੀਂ ਪੈ ਸਕਦੀ? ਕਿਉਂ ਨਹੀਂ ਪੈ ਸਕਦੀ? ਬਹੁਤ ਅੱਛਾ, ਹਾਂਜੀ ਬਿਲਕੁਲ। ਜੇ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਖਾਤਰ ਜਾਂ ਉਹਦੇ ਫਿਕਰ 'ਚ ਜੱਫੀ ਪੈ ਸਕਦੀ ਤੇ ਪੰਜਾਬ ਨੂੰ ਬਚਾਉਣ ਖਾਤਰ ਫਿਰ ਸਾਰਿਆਂ ਦੀ ਜੱਫੀ ਕਿਉਂ ਨਹੀਂ ਪੈ ਸਕਦੀ? ਬਿਲਕੁਲ।